हाँ जी पंजाबी बेस्ट फॉर एवर यूट्यूब चैनल ते जी थानू सारिਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਸਤ ਬਿਸਮਿल्ला। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਾਣੇ ਖਾਲਦ ਮਕਬੂਲ ਵੱਲੋਂ ਜੀ ਤੁਹਾਨੂੰ ਅਸਲਾਮੁ ਅਲੈਕੁਮ ਤੇ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਜੀ। ਤੇ ਵਲੌਗ ਸ਼ੁਰੂ ਕਰਾਂਗੇ ਆਪਣੇ ਪਿੱਪਲ ਵਾਲੇ ਡੇਰੇ ਤੋਂ। ਵੀ ਉਹ ਇਦਾਂ ਹੋਇਆ ਵੀ ਮੈਂ ਜਾਣਾ ਰਾਣੇ ਅਸਲਮ ਖਾਨ ਵਕਾਰ ਵੱਲੇ ਸੀ, ਪਰ ਹੋਇਆ ਕੀ ਆ ਵੀ ਮੈਨੂੰ ਇੱਥੇ ਆਣਾ ਪੈ ਗਿਆ ਆਪਣੇ ਡੇਰੇ ਪਹਿਲਾਂ। ਵੀ ਅੱਜ ਇੱਕ ਤਾਂ ਮੱਕੀ ਦੀ ਖਾਲੀਆਂ ਕਢਾਣੀਆਂ ਸੀ, ਟਰੈਕਟਰ ਵਾਲੇ ਦਾ ਫੋਨ ਆ ਗਿਆ ਵੀ ਮਰੱਬੇ ਪਹੁੰਚ, ਤੇ ਮੈਂ ਵੀ ਆ ਰਿਹਾ ਤੇ ਹਾਲੇ ਤੱਕ ਜਿਹੜਾ ਆ ਉਹ ਪਹੁੰਚਿਆ ਕੋਈ ਨਹੀਂ ਹੈਗਾ। ਤੇ ਕੀ ਕਰਾਂਗੇ ਵੀ ਇਸ ਤੋਂ ਬਾਅਦ ਆਪਣੇ ਇੱਧਰੋਂ ਹੋ ਕੇ ਫਿਰ ਅਸਲਮ ਖਾਨ ਵਕਾਰ ਵੱਲੇ ਵੀ ਚੱਲਾਂਗੇ। ਵੀ ਉੱਥੇ ਜਾ ਕੇ ਜਿਹੜਾ ਆਪਣਾ 100 ਡੇਜ਼ ਵਾਲਾ 100 ਦਿਨਾਂ ਵਾਲਾ ਚੈਲੰਜ ਆ ਨਾ, ਉਹ ਦੇਖਾਂਗੇ ਵੀ ਉਹਦੇ ਵਿੱਚ ਕੀ ਵਾਧਾ ਹੋਇਆ। ਤੇ ਬਾਕੀ ਟਰੈਕਟਰ ਵਾਲਾ ਆ ਜਾਂਦਾ ਜੀ। ਤੇ ਜੁੜੇ ਰਹੋ ਸਾਡੇ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਬਹੁਤ ਮਿਹਰਬਾਨੀ, ਸ਼ੁਕਰੀਆ। ਚਲੋ ਸੀ ਬੈਨਾ ਪਹੁੰਚਦਾ ਨਾ ਤੇ ਆਪਾਂ ਆਪਣੀ ਜਿਹੜੀ ਫਸਲ ਬਾੜੀ ਆ ਉਹ ਦੇਖਦੇ ਆਂ। ਵੀ ਵਾਹਵਾ ਦਿਨ ਹੋ ਗਏ ਮੈਂ ਤੁਹਾਨੂੰ ਜਿਹੜੀ ਆਪਾਂ ਚੋਪਿਆਂ ਦੇ ਉੱਤੇ 10 ਦਸੰਬਰ ਨੂੰ ਕਣਕ ਲਾਈ ਸੀਗੀ ਉਹ ਵੀ ਨਹੀਂ ਦਿਖਾਈ ਹੈਗੀ ਵੀ ਕਿੱਦਾਂ ਦੀ ਹੈਗੀ ਆ, ਉਹ ਵੀ ਤੁਸੀਂ ਦੇਖ ਲਓ। ਲਸਣ ਵੀ ਬਹੁਤ ਸਾਰੇ ਦਿਨ ਹੋ ਗਿਆ ਤੁਸੀਂ ਕੋਈ ਨਹੀਂ ਦੇਖਿਆ ਹੈਗਾ। ਤੇ ਜਿਹੜੀ ਆਪਣੀ ਦੂਜੀ ਕਣਕ ਆ ਉਹ ਵੀ ਤੁਹਾਨੂੰ ਦਿਖਾਣਾ ਤੇ ਮਿਰਚਾਂ ਦੀ ਹਾਲਤ ਵੀ ਦਿਖਾਣਾ। ਇੰਨਾ ਚਲੋ ਸੀਬ ਵੀ ਪਹੁੰਚ ਜੂਗਾ ਹੈ। ਫਿਰ ਜਦੋਂ ਖਾਲੀਆਂ ਕੱਢਾਂਗੇ ਸੀਬ ਨਾਲ ਵੀ ਗੱਲਬਾਤ ਕਰਾਂਗੇ। ਆਓ ਮੈਂ ਤੁਹਾਨੂੰ ਨਾ ਦਿਖਾਣਾ। ਇਹ ਆਪਣੀ ਉਹ ਕਣਕ ਹੈਗੀ ਆ ਜਿਹੜੀ ਆਪਾਂ ਲਾਈ ਸੀਗੀ ਨਾ ਚੋਪਿਆਂ ਦੇ ਨਾਲ। ਇਹ ਤੁਸੀਂ ਫੈਸਲਾ ਕਰਨਾ ਵੀ ਇਹ ਕਿੱਦਾਂ ਦੀ। ਹੁਣ ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਇਹ ਬਹੁਤ ਕਵੇਲੀ ਜੀ ਕਰਕੇ ਲੱਗੀ ਸੀਗੀ, ਬਹੁਤ ਲੇਟ ਸੀਗੀ। ਇਹ ਦੇਖੋ ਇਹ ਚੋਪਿਆਂ ਵਾਲੀ ਆ। ਇਹਦੇ 'ਚ ਮੈਂ ਇੱਕ ਗੱਲ ਦੇਖੀ ਆ, ਪਾਣੀ ਮੈਂ ਇਹਨੂੰ ਲਾਤਾ। ਹੁਣ ਜਦੋਂ ਇਹਦਾ ਵੱਤਰ ਜਿਹੜਾ ਨਾ ਥੋੜ੍ਹੀ ਜਿਹੀ ਆਊਗੀ ਨਾ ਤੇ ਫਿਰ ਆਪਾਂ ਇਹਨੂੰ ਗੋਡੀ ਕਰਾਂਗੇ। ਹੁਣ ਹਿਸਾਬ ਕਿਤਾਬ ਤਾਂ ਇਹਦੇ 'ਚ ਗੰਦ ਤਾਂ ਤੁਸੀਂ ਦੇਖ ਹੀ ਰਹੇ ਆ ਵੀ ਹੋ ਹੀ ਰਿਹਾ। ਜੇ ਆ ਬੂਟਿਆਂ ਦੀ ਹੁਣ ਇਹ ਦੇਖੋ ਤੁਸੀਂ ਵੀ ਆਹ ਬੂਟਾ ਜਿਹੜਾ ਬਿਲਕੁਲ ਇਹ ਸੁੱਕੇ ਦੇ ਉੱਤੇ ਖਲੋਤਾ ਹੈ। ਵੀ ਇਹ ਤਾਂ ਫਾਸਲਾ ਵੀ ਜਿਹੜਾ ਮੇਰੇ ਖਿਆਲ ਫੁੱਟ ਦਾ ਹੀ ਹੋ ਗਿਆ। ਉਦੋਂ ਮੈਂ ਤਾਂ ਦੇਖਦਾ ਸੀਗਾ ਇਹ ਬੀਜ ਅਸਲ ਦੇ ਵਿੱਚ ਇਹ ਕਿੱਥੇ ਲੱਗਣਾ ਚਾਹੀਦਾ ਸੀ, 9 ਇੰਚ ਇੱਥੇ ਕੁ ਬਣਨਾ ਸੀਗਾ ਹੈ। ਇਹ ਕਿੱਥੇ ਵੀ ਲੱਗਣਾ ਚਾਹੀਦਾ ਸੀ। ਚਲੋ ਇਹ ਆਪਾਂ ਤਜਰਬੇ ਵਾਸਤੇ ਤੁਸੀਂ ਹੁਣ ਇਹ ਦੇਖੋ ਨਾ, ਇਹ ਮੁੱਢ ਕਣਕ ਦਾ ਚੈੱਕ ਕਰੋ ਹੈ। ਇਹ ਗੱਲ ਮੰਨਣੀ ਪਊਗੀ ਵੀ ਫਰਕ ਤਾਂ ਜਿਹੜਾ ਨਾ ਜੀ ਇਸ ਕਣਕ ਦਾ ਤੇ ਉਹਦਾ ਇਹ ਹੈਗਾ ਆ। ਬਾਕੀ ਇਹ ਬੂਟੇ ਤਾਂ ਇਹ ਪੂਰੇ ਕਰ ਨਹੀਂ ਸਕਦੀ ਮੇਰੇ ਹਿਸਾਬ ਦੇ ਵਿੱਚ। ਕੀ ਖਿਆਲ ਆ ਤੁਸੀਂ ਇਹਦੇ ਬਾਰੇ 'ਚ ਕੀ ਕਹੋਗੇ? ਇਹ ਕਰਦੇ ਇਹਦੀ ਬਾਰੇ ਆਪਾਂ ਜੀ ਗੋਡੀ ਜਿਹੜੀ ਆ ਉਹ ਕਰਾਵਾਂਗੇ। ਪਾਣੀ ਇਹਨੂੰ ਆਪਾਂ ਲਾਤਾ ਠੀਕ ਆ। ਸਾਰੇ ਦੇ ਵਿੱਚ ਨਾ ਉਹ ਲੈ ਕੇ ਨਾ ਕੁਛ ਆਇੰਦਾ ਹੈ ਫੇਰਾਂਗੇ ਜਿਵੇਂ ਵੀ ਆ, ਕਸੌਲੀ ਨਾਲ ਕਰਾਂਗੇ। ਤੇ ਉਹ ਵਿਚਲੇ ਤਾਂ ਬਹੁਤ ਸਾਰੇ ਬੂਟੇ ਆ ਦੇਖੋ ਨਾ, ਇਹਨਾਂ ਨੂੰ ਤਾਂ ਵੀ ਪਾਣੀ ਵੀ ਜਿਹੜਾ ਇਹਨਾਂ ਨੂੰ ਕੋਈ ਨਹੀਂ ਮਿਲਿਆ ਹੈਗਾ। ਫਿਰ ਵੀ ਬੂਟੇ ਜਿਹੜੇ ਆ ਨਾ ਇਹ ਮੁੱਢ ਬੜਾ ਤਕੜਾ। ਤੇ ਹੁਣ ਇਹ ਤਾਂ ਇਹ ਨਹੀਂ ਪਤਾ ਹੈਗਾ ਵੀ ਇਹ ਜਿਹੜੀ ਉਸ ਦਾ ਉਹ ਪੂਰੀ ਕਰਦੀ ਆ ਕਿ ਨਹੀਂ ਕਰਦੀ। ਪਰ ਪੌਦਾ ਦੂਜੀ ਕਣਕ ਦੇ ਨਾਲੋਂ ਨਾ ਥੋੜ੍ਹਾ ਜਿਹਾ ਜਾਨ ਦੇ ਵਿੱਚ ਨਜ਼ਰ ਆਉਂਦਾ, ਜਿੱਦਾਂ ਭਲਵਾਨ ਦੂਰੋਂ ਨਜ਼ਰ ਆ ਜਾਂਦੇ ਆ ਵੀ ਇਹਦਾ ਜੁੱਸਾ ਤਕੜਾ ਆ, ਇਹ ਗੁੰਦਿਆ ਹੋਇਆ ਬੰਦਾ ਹੈ। ਉੱਦਾਂ ਕਰਕੇ ਇਹਦਾ ਹਿਸਾਬ ਕਿਤਾਬ ਇਹ ਨਜ਼ਰ ਤਾਂ ਆਉਂਦਾ। ਲੇਟ ਬਹੁਤ ਲਾਈ ਆ। ਹੁਣ ਵੇਲਾ ਤਾਂ ਕੋਈ ਨਹੀਂ ਸੀ ਨਾ ਵੀ 10 ਦਸੰਬਰ ਨੂੰ ਆਪਾਂ ਪਾਣੀ ਲਾਇਆ ਸੀਗਾ। ਮੈਂ ਤੁਹਾਨੂੰ ਦੱਸਿਆ, ਤੁਸੀਂ ਵੀਡੀਓ ਦੇਖ ਸਕਦੇ ਆ ਜਾ ਕੇ। ਬਾਕੀ ਇਹਦੀ ਸਾਰੀ ਹਰ ਗੱਲ ਤੁਹਾਡੇ ਤੱਕ ਪਹੁੰਚਾਵਾਂਗੇ ਜੀ ਜ਼ਰੂਰ। ਪਿਛਲੇ ਦਿਨਾਂ ਦੇ ਵਿੱਚ ਕੋਰਾ ਬਹੁਤ ਪਿਆ ਆ। ਜਿਹੜੇ ਚਤਾਲੇ ਆ ਉਹ ਇੱਕ ਵਾਰੀ ਬਹਿ ਗਏ ਹੋਏ ਸੀ, ਹੁਣ ਜਿਹੜਾ ਦੁਬਾਰਾ ਤੋਂ ਉੱਠ ਰਹੇ ਆ। ਇਹ ਆਪਣਾ ਲਸਣ ਦੀ ਉਹ ਆ ਜੀ, ਇਹਨੂੰ ਪਾਣੀ ਆਪਾਂ ਲਾਤਾ। ਪਾਣੀ ਇਹਨੂੰ ਵੀ ਲੇਟ ਲੱਗਾ ਵੀ ਉਹ ਬਿਜਲੀ ਤੁਹਾਨੂੰ ਪਤਾ ਹੀ ਆ ਵੀ ਮੋਟਰ ਆਪਣੀ ਖਰਾਬ ਰਹੀ ਆ ਹੈ। ਤੇ ਉਂਝ ਲਸਣ ਜਿਹੜਾ ਹੁਣ ਇਹਨੂੰ ਰਾਖ ਪਾਵਾਂਗੇ ਇੱਕ ਵਾਰੀ, ਫੇਰ ਇਹਦੀ ਗੋਡੀ ਕਰਾਵਾਂਗੇ। ਉਂਝ ਸੋਹਣਾ ਖਲੋਤਾ, ਮਾੜਾ ਨਹੀਂ ਹੈਗਾ ਹੈ। ਤੇ ਕਣਕ ਜਿਹੜੀ ਆ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਹੈ ਵੀ ਕਣਕ ਜਿਹੜੀ ਆਪਾਂ ਬਗੈਰ ਉਹਦੇ ਤੋਂ ਜਿਹੜਾ 1 ਕਿੱਲਾ ਨਾ ਉਹ ਪਰਲਾ ਸਾਰਿਆਂ ਤੋਂ ਪਿਛਲਾ, ਉਹ ਤਾਂ ਥੋੜ੍ਹਾ ਜਿਹਾ ਇੰਝ ਕਰਕੇ ਲੱਗਦਾ ਸੀ ਵੀ ਜਿਵੇਂ ਉਹ ਜਦੋਂ ਮੋਟਰ ਆਪਣੀ ਖਰਾਬ ਸੀ, ਪਾਣੀ ਉਹਨੂੰ ਵੀ 8-10 ਦਿਨ ਲੇਟ ਹੋ ਗਿਆ। ਜਿੱਦਣ ਮੋਟਰ ਖਰਾਬ ਹੋਈ ਸੀ ਨਾ ਉਦਣ ਉਹਨੂੰ ਪਾਣੀ ਲਾਉਣਾ ਸੀਗਾ ਤੇ 10 ਦਿਨ ਉਹਦਾ ਪਾਣੀ ਦੇਰ ਹੋਈ ਆ, ਪਰ ਫਿਰ ਵੀ ਉਹ ਸੰਭਲ ਗਈ ਹੋਈ ਆ। ਤੇ ਜਿਹੜੀਆਂ ਇੱਥੇ ਆਹ ਨੇੜੇ ਜੀ 2 ਕਨਾਲਾਂ, ਇਹਨਾਂ ਨੂੰ ਇੱਕ ਗੱਲ ਤੁਹਾਨੂੰ ਪਤਾ ਹੀ ਆ, ਤੁਸੀਂ ਮੇਰੀ ਵੀਡੀਓ ਦੇ ਵਿੱਚ ਦੇਖੀ ਵੀ ਆ ਵੀ ਆਪਾਂ DAP ਇਹਨੂੰ ਕੋਈ ਨਹੀਂ ਪਾਇਆ ਹੈਗਾ। ਇਹਨੂੰ ਆਪਾਂ BOP ਪਾਈ ਸੀਗੀ।
ਤੇ ਬਾਕੀ ਦੂਸਰੀ ਖੁਰਾਕ ਇਹਨੂੰ ਜਿਹੜੀ ਆ ਵੀ ਜਿੱਦਾਂ ਜਿੱਦਾਂ ਆਪਣੇ ਬੇਲੀ ਨੇ ਕਿਹਾ ਨਾ ਉਦਾਂ ਉਦਾਂ ਆਪਾਂ ਕਰਤਾ। ਇਹ ਦੇਖੋ ਤੁਹਾਨੂੰ ਵਿੱਚ ਨੂੰ ਜਾ ਕੇ ਦਿਖਾਉਣਾ ਆਹ ਕਣਕ ਆ ਆਪਣੀ ਹੈ। ਇਹ ਕਿੱਦਾਂ ਦੀ ਖਲੋਤੀ ਆ ਇਹ ਹੁਣ ਤੁਸੀਂ ਦੱਸਣਾ। ਮੇਰੇ ਹਿਸਾਬ ਦੇ ਵਿੱਚ ਤਾਂ ਸੋਹਣੀ ਖਲੋਤੀ ਆ ਵੀ ਭਾਂਡੇ ਉਹ ਕਹਿੰਦੇ ਨੇ ਘੁਮਾਰੀ ਜਿਹੜੀ ਆਪਣੇ ਭਾਂਡੇ ਨੂੰ ਸਰਹੰਦੀ ਆ ਹੈ। ਉਸ ਤੋਂ ਬਾਅਦ ਤੁਹਾਨੂੰ ਮਿਰਚ ਵੀ ਦਿਖਾ ਦਿੰਦੇ ਵੀ ਮਿਰਚ ਜਿਹੜੀ ਆਪਣੀ ਉਹੀ ਪਲਾਟ ਦਿਖਾਊਂਗਾ ਜਿਹੜਾ ਉਦੋਂ ਪਲਾਟ ਦਿਖਾਇਆ ਸੀ। ਫਿਰ ਬੰਦੇ ਨੂੰ ਅੰਦਾਜ਼ਾ ਹੋ ਜਾਂਦਾ ਵੀ ਗੱਲ ਕਿੱਥੇ ਖਲੋਤੀ ਆ। ਹਾਂ ਉਹ ਮੈਂ ਤੁਹਾਨੂੰ ਦਿਖਾਉਣਾ। ਬਸ਼ੀਰ ਵੀ ਉਹ ਪਹੁੰਚਿਆ ਤਾਂ ਹੈ, ਹਸੀਬ ਨਹੀਂ ਲਿਆ ਹੈਗਾ। ਮੇਰਾ ਖਿਆਲ ਆ ਆਹ ਪਲਾਟ ਸੀਗਾ। ਆ ਜਾਂ ਫਿਰ ਪਲਾਟ ਇਹ ਦੇਖ ਲਓ ਹੁਣ ਤੁਸੀਂ ਜਿਹੜੀ ਆ ਵੀ ਪੌਦੇ ਜਿਹੜੇ ਆ ਮਾਸ਼ਾਅੱਲਾ ਵੀ ਸੋਹਣੇ ਹੋ ਗਏ ਹੋਏ ਆ। ਇਹ ਦੇਖੋ ਹੈ ਹੁਣ ਤਾਂ ਜਿਹੜਾ ਦਿਨ ਨਾਲ ਨਾ ਮੇਰੇ 'ਚ ਫਰਕ ਪਾ ਰਹੀ ਆ। ਹਾਂ ਤੇ ਬਾਕੀ ਇਹਦੀ ਗੋਡੀ ਹੋ ਗਈ ਹੋਈ ਆ ਜੀ। ਗੋਡੀ ਇਹਨੂੰ ਇੱਕ ਹੋਰ ਜਿਹੜੀ ਆ ਉਹ ਇਹਦੀ ਹੁਣ ਕਰਾਣੀ ਆ, ਜਾਂ ਫਿਰ ਪਹਿਲਾਂ ਪਾਣੀ ਲਾ ਕੇ ਬਸ਼ੀਰ ਕਹਿ ਰਿਹਾ ਵੀ ਪਹਿਲਾਂ ਗੋਡੀ ਕਰਾ ਲੈ ਫਿਰ ਉਸ ਤੋਂ ਬਾਅਦ ਪਾਣੀ ਲਾਵਾਂਗੇ। ਇਹਦੇ ਵਿੱਚ ਨਾ ਜੀ ਬਹੁਤ ਗਰਮੀ ਹੁੰਦੀ ਹੈ ਵੀ ਇੰਨੀ ਗਰਮੀਆਂ ਵੀ ਬਹਿ ਨਹੀਂ ਸਕਦਾ ਬੰਦਾ। ਉਧਰ ਅਸੀਂ ਗੋਡੀ ਵੀ ਕਰ ਰਹੇ ਹਾਂ ਇਹਨੂੰ, ਜਿਹੜੇ ਗੰਦ ਨਾਲ ਸਫਾਈ ਜਿਹੜੀ ਸਥਰਾਈ ਆ ਉਹ ਇਹਦੀ ਚੱਲ ਰਹੀ ਆ ਬਹਰਹਾਲ ਹੈ। ਤੇ ਲਓ ਜੀ ਮਿਰਚਾਂ ਵੀ ਤੁਹਾਨੂੰ ਦਿਖਾਤੀਆਂ, ਕਣਕ ਵੀ ਤੁਸੀਂ ਦੇਖ ਲਈ, ਲਸਣ ਵੀ ਦੇਖ ਲਿਆ, ਤੇ ਉਹ ਕਣਕ ਵੀ ਤੁਹਾਨੂੰ ਚੋਪੇ ਵਾਲੀ ਵੀ ਦਿਖਾਤੀ। ਬਾਕੀ ਹੁਣ ਹਸੀਬ ਆ ਜਾਂਦਾ ਫਿਰ ਆਪਾਂ ਮੱਕੀ ਦੀ ਖਾਲੀਆਂ ਕੱਢਣੀਆਂ ਨੇ, ਉਹਦੇ ਨਾਲ ਵੀ ਫਿਰ ਗੱਲਬਾਤ ਕਰਦੇ ਬਸ਼ੀਰ ਨਾਲ ਵੀ ਝੱਟ ਜਿਹੜਾ ਨਾ ਦਿਮਾਗ ਖਪਾਵਾਂਗੇ। ਠੀਕ ਆ ਬਸ਼ੀਰ ਵੀ ਆ ਗਿਆ ਹੋਇਆ ਜੀ ਤੇ ਹਸੀਬ ਵੀ ਉਹ ਆ ਗਿਆ ਟਰੈਕਟਰ ਲੈ ਕੇ, ਤੇ ਚੱਲਦੇ ਆ ਉੱਧਰ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਾਂਗੇ। अस्सलाम वालेकुम जी, की हाल चाल है जनाब? तबीयत से ठीक है? शुक्र है जी। तुसी सुनाओ? पानी पिला रहे हैं? हाँ जी, डंगर पानी पिला रहे हैं। धुप निकली हुई है, डंगर पानी नहीं गर्मी तो पूरी हो गई हुई है। मैं कह रहा यही 4 दिन ना जेड़े बहुत बदल गए साल बाद आने हैं ये दिन। साल बाद आने सही गल है। ते पानी चलाया पट्ठियां नूं लाया। ट्रैक्टर भी आ गया, खालियां कढ़ा लीए। हाँ ते सुबह नूं लवा देगी। चलो आ इधरों पानी करके ते आ जा उरा नूं। मैं आ गया। हाँ बी हले लियाना है ते चलो मैं कहना खालियां तो कढ़ाइए हैं। चलते हैं जी उधर। फरवरी ਜਿਹੜਾ ਆ ਉਹ ਕੱਲ ਤੋਂ ਸ਼ੁਰੂ ਹੋ ਜਾਊਗਾ ਜੀ। ਅੱਜ 31 ਤਰੀਕ ਆ ਜਨਵਰੀ ਦੀ। ਤੇ ਹਰ ਪਾਸੇ ਜਿਹੜਾ ਨਾ ਹੁਣ ਜਿਹੜਾ ਸਾਡੇ ਇੱਧਰ ਦਾ ਕਿਸਾਨ ਆ ਉਹ ਖੇਲੀਆਂ ਕਢਾਣ, ਮੱਕੀ ਦੀ ਜ਼ਮੀਨ ਸਾਰਿਆਂ ਦੀ ਤਕਰੀਬਨ ਤਿਆਰ ਹੀ ਪਈ ਆ। ਉਧਰ ਮੇਰੇ ਪਤਰੇਰ ਖੁਰਸ਼ੀਦ ਵੀ ਜਿਹੜਾ ਆ ਮੱਕੀ ਦੀ ਖਾਲੀਆਂ ਕਢਾ ਰਿਹਾ ਤੇ ਮੱਕੀ ਉਹ ਮੱਕੀ ਹੋ ਜਾਣੀ ਆ। ਤੇ ਸਾਨੂੰ ਸਾਰਿਆਂ ਨੂੰ ਪਤਾ ਆ ਸਾਡੇ ਤਾਂ ਥੋੜੀ ਜਿਹੀ ਆ, 1.25 ਕਿੱਲਾ ਹੈਗੀ ਆ। ਜਿੰਨੀ ਆਲੂ ਵਾਲੀ ਜ਼ਮੀਨ ਆ ਉਹ ਸਾਰੀ ਮੱਕੀ ਲੱਗਣੀ ਆ। ਪਰ ਮੈਂ ਇੱਕ ਗੱਲ ਕਰੂੰਗਾ ਤੁਹਾਡੇ ਸਾਰਿਆਂ ਨਾਲ ਵੀ ਜਿਹੜਾ ਨਾ ਅਸੀਂ ਮਜ਼ਦੂਰ ਹੁੰਦੇ ਜਾ ਰਹੇ ਹਾਂ ਉਹ ਕਿੱਦਾਂ ਵੀ ਹਾਈਬ੍ਰਿਡ ਸੀਡ ਆ ਜਿਹੜਾ ਨਾ ਉਹਨੇ ਸਾਨੂੰ ਮਜ਼ਦੂਰ ਕਰਤਾ ਵੀ ਬੀਜ ਜਿਹੜਾ 8 ਕਿਲੋ ਦੀ ਥੈਲੀ ਆ ਜਾਂ 10 ਕਿਲੋ ਦੀ ਬੀਜ ਦੀ ਥੈਲੀ ਆ ਨਾ ਉਹ ਇਸ ਵੇਲੇ
24 ਤੋਂ ਲੈ ਕੇ 25000 ਯਾਨੀ ਕਿ 20000 ਤੋਂ ਉੱਤੇ ਹੀ ਉੱਤੇ ਆ ਜਿਹਦਾ ਕੋਈ ਸੀਡ ਦਾ ਨਾਮ ਹੈਗਾ ਆ। ਜਿਹੜਾ ਬੀਜ ਜਿਹੜਾ ਆ ਲੋਕ ਜ਼ਿਆਦਾ ਕੱਢਦੇ ਆ ਨਾ, ਉਹ ਹੋਰ ਚੜਾਤਾ ਹੋਇਆ ਜਿੰਨਾ ਉਹਨਾਂ ਦਾ ਦਿਲ ਕੀਤਾ। ਮਜ਼ਦੂਰ ਅਸੀਂ ਇਦਾਂ ਹੋ ਗਏ ਵੀ ਫਰਜ਼ ਕਰੋ ਵੀ ਜੇ ਹੁਣ ਕੰਪਨੀਆਂ ਜਿੰਨੀਆਂ ਵੀ ਹੈ ਨਾ ਕਣਕ ਤੋਂ ਇਲਾਵਾ ਕੋਈ ਵੀ ਸੀਡ ਆ, ਅੱਜ ਕੰਪਨੀਆਂ ਕਹਿਣ ਨਾ ਵੀ ਬੀਜ ਨਹੀਂ ਹੈਗਾ ਤੇ ਸਾਡੇ ਕੋਲ ਜਨਾਬ ਜੀ ਗੱਡਣ ਵਾਸਤੇ ਸਾਡੀ ਜ਼ਮੀਨਾਂ ਵਿਹਲੀਆਂ ਪਈਆਂ ਰਹਿਣਗੀਆਂ, ਕੋਈ ਸ਼ੈ ਨਹੀਂ ਅਸੀਂ ਲਾ ਸਕਦੇ। ਹਾਲਾਤ ਇਦਾਂ ਦੇ ਜਿਹੜੇ ਹਨ ਉਹ ਬਣ ਗਏ ਹੋਏ ਆ। ਅਸੀਂ ਕਿਉਂਕਿ ਸਾਡਾ ਜਿਹੜਾ ਦੇਸੀ ਬੀਜ ਸੀ ਸਾਰਾ ਉਹ ਅਸੀਂ ਖਤਮ ਕਰਤਾ ਹੈ। ਹੁਣ ਉਂਝ ਮੱਕੀ ਜਿਹੜੀ ਆ 2500 3000 ਤੋਂ ਲੈ ਕੇ ਇਹ 3200 ਰੁਪਏ ਤੱਕ ਤੁਸੀਂ ਮਣ ਲਾ ਲਓ, ਤੇ ਇੱਕ ਮਣ 32-3300 ਰੁਪਏ ਦਾ, ਤੇ 8 ਕਿਲੋ ਜਾਂ 7 ਕਿਲੋ ਬੀਜ ਜਿਹੜਾ ਆ 35 ਤੋਂ 37000 ਦਾਣਾ ਹੁੰਦਾ ਆ ਬੀਜ ਦੇ ਉਹਦੇ ਥੈਲੀ ਦੇ ਵਿੱਚ। ਹੁਣ ਇਹ ਪਤਾ ਨਹੀਂ ਕਿਲੋ ਉਹ ਜਿੰਨੇ ਵੀ ਹੋ ਜਾਣ, 8 ਹੋ ਜਾਣ 9 ਹੋ ਜਾਣ। ਜਿਹਦਾ ਬਰੀਕ ਦਾਣਾ ਹੈ ਉਹਦਾ ਵਜ਼ਨ ਘੱਟ ਹੁੰਦਾ, ਜਿਹਦਾ ਮੋਟਾ ਦਾਣਾ ਹੈ ਉਹਦਾ ਵਜ਼ਨ ਥੋੜ੍ਹਾ ਜਿਹਾ ਜ਼ਿਆਦਾ ਹੋ ਜਾਂਦਾ ਥੈਲੀ ਦਾ। ਵੀ ਇਹਨੂੰ ਤੁਸੀਂ ਜਰਬ ਦੇ ਕੇ ਦੇਖ ਲਓ ਵੀ ਅਗਰ 10 ਕਿਲੋ ਬੀਜ ਵੀ ਹੋਵੇ 25000 ਰੁਪਏ ਤੇ 2500 ਕ 100 1 ਲੱਖ ਰੁਪਏ ਦਾ ਇੱਕ ਮਣ, 1 ਲੱਖ ਦਾ ਇੱਕ ਮਣ। ਤੇ ਅਸੀਂ ਜਨਾਬ ਜੀ ਸਾਡਾ ਜਿਹੜਾ ਸਾਡੇ ਕੋਲੋਂ ਜਾਣਾ ਉਹ 2500 ਤੇ 3000 ਰੁਪਏ ਨੇ। ਸੇ ਕਿਸਾਨਾਂ ਨੂੰ ਅਸੀਂ ਗੱਲਾਂ ਤਾਂ ਜ਼ਰੂਰ ਕਰਦੇ ਹਾਂ, ਮੈਂ ਵੀ ਕਰਦਾ, ਹੋਰ ਬਹੁਤ ਸਾਰੇ ਦੋਸਤ ਕਰਦੇ ਆ, ਲੇਕਿਨ ਕੋਈ ਕਦਮ ਨਹੀਂ ਇੱਧਰ ਨੂੰ ਚੁੱਕ ਰਿਹਾ ਵੀ ਸਾਡੇ ਜਿਹੜੇ ਆ ਦੇਸੀ ਬੀਜ ਆ ਉਹਨਾਂ ਨੂੰ ਕਿਸੇ ਤਰ੍ਹਾਂ ਪ੍ਰਮੋਟ ਕੀਤਾ ਜਾਵੇ, ਉਹਨਾਂ ਨੂੰ ਦੁਬਾਰਾ ਤੋਂ ਲਿਆਂਦਾ ਜਾਵੇ। ਤੇ ਮੈਂ ਹਸੀਬ ਨਾਲ ਵੀ ਗੱਲ ਤੁਹਾਡੀ ਕਰਾਊਂਗਾ ਵੀ, ਔਰ ਬੀਜ ਜਿਹੜਾ ਆ ਨਾ ਉਹ ਲੱਭ ਵੀ ਨਹੀਂ ਰਿਹਾ। ਇਹ ਵੀ ਨਾਲ ਗੱਲ ਆ ਵੀ ਬੀਜ ਵਾਸਤੇ ਭੱਜੇ ਵੀ ਫਿਰ ਰਹੇ ਆ, 25000 ਰੁਪਏ ਨੂੰ ਵੀ ਬੀਜ ਜਿਹੜਾ ਉਹ ਨਹੀਂ ਲੱਭ ਰਿਹਾ ਹੈਗਾ। ਗੱਲ ਇੱਥੇ ਤੱਕ ਪਹੁੰਚੀ ਹੋਈ ਆ। ਤੇ ਹਸੀਬ ਨਾਲ ਵੀ ਗੱਲ ਕਰਦੇ ਆ ਜੀ, ਤੇ ਪਰਾਂ ਮੇਰਾ ਪਤਰੇਰ ਖਾਲੀਆਂ ਕਢਾ ਰਿਹਾ, ਉਹਦੇ ਨਾਲ ਵੀ ਤੁਹਾਡੀ ਗੱਲ ਕਰਾਉਣਾ ਆ ਵੀ ਉਹ ਬੀਜ ਦੇ ਬਾਰੇ 'ਚ ਕੀ ਕਹਿੰਦਾ ਤੇ ਕਿਹੜਾ ਬੀਜ ਲਾਉਣ ਲੱਗਿਆ ਹੈ। ਆਓ ਚੱਲਦੇ ਹਾਂ। ਹਾਂਜੀ, ਮੈਂ ਜੀ ਆ ਗਏ ਇੱਧਰ ਆਪਣੇ ਪਤਰੇਰ ਵਾਲੇ ਖੁਰਸ਼ੀਦ ਇਕਬਾਲ ਵਾਲੇ। ਪਹਿਲਾਂ ਵੀ ਤੁਸੀਂ ਉਹਨਾਂ ਨੂੰ ਮੇਰੀ ਵੀਡੀਓ 'ਚ ਕਈ ਵਾਰੀ ਦੇਖਿਆ ਹੋਣਾ। ਇੱਧਰ ਵੀ ਖਾਲੀਆਂ ਨਿਕਲ ਰਹੀਆਂ। ਹੁਣ ਉਸ ਰੇਜਰ ਦਾ ਤੇ ਇਹਦਾ ਦੇਖੋ ਕਿੰਨਾ ਫਰਕ ਆ, ਹੈਂ। ਉਸ ਖਾਲੀ ਦਾ ਤੇ ਇਹਦਾ ਕਿੰਨਾ ਫਰਕ ਆ। ਉਹ ਰੇਜਰ ਠੱਪ ਵਾਲਾ ਆ, ਉਹ ਹਸੀਬ ਲਿਆਇਆ ਸੀਗਾ। ਆ ਜਨਾਬ ਜਫਰੀ ਲੱਗਿਆ ਹੋਇਆ। ਹਾਂ, ਗੱਲ ਕਰਦੇ ਆ ਆਪਣੇ ਪਤਰੇਰ ਨਾਲ ਵੀ। अस्सलाम वालेकुम जी। ओ की हाल चाल है जी? और सुनाओ, तबीयत सेहत कैसी है? ठीक है, शुक्र अल्लाह दा। हाँ जी, खालियां निकल रही हैं। खालियां निकल रही, मक्की लाउन लगे आ। हाँ, खालियां मक्की ओ मक्की आ हर पासे। मक्की जी सौ मक्की जिवें आलू है सौ उस तरह मक्की है। तो फिर भी ਆਪਾਂ ਲਾਣੀ ਤਾਂ ਹੈ, ਕਰੀਏ ਕੀ? ਹੁਣ ਮਜਬੂਰੀ ਆ, ਹੋਰ ਕੋਈ ਸ਼ਾਹ ਨਹੀਂ, ਫਸਲ ਕੋਈ ਨਹੀਂ ਹੋ ਹਿਸਾਬ ਚ ਆਉਂਦੀ। ਹਾਂ, ਨਰਮਾ ਵੀ ਨਹੀਂ ਆਂਦਾ ਹਿਸਾਬ ਵਿੱਚ। ਨਰਮਾ ਵੀ ਨਹੀਂ ਆਉਂਦਾ, ਇਹ ਨਰਮਾ ਨਹੀਂ ਹੁੰਦਾ ਹੈਗਾ। ਰੇਟ ਹੀ ਮਿਲਦਾ, ਨਰਮੇ ਦਾ ਰੇਟ ਵੀ ਕੋਈ ਨਹੀਂ ਦਿੰਦੇ। ਰੇਟ ਕੋਈ ਨਹੀਂ, ਜਿਹੜਾ ਰੇਟ ਚੌਣੀਆਂ ਕੋਈ ਨਹੀਂ ਲੱਭਦੀਆਂ। ਪਿਛਲੀ ਦਫਾ ਚਗਾਈ ਤੋਂ ਲੋਕਾਂ ਦੇ ਵਿੱਚ ਖੜੇ ਰਹਿ ਗਏ ਨਰਮੇ। ਹਾਂ, ਗਰਮੀ ਹੋ ਜਾਂਦੀ, ਜੂਨ 'ਚ ਤਾਂ ਸ਼ੁਰੂ ਹੁੰਦਾ ਹੁਣ ਨਰਮਾ। ਹੈ ਮੇਰੇ ਮਸਲੇ ਬਹੁਤ ਬਣਦੇ ਆ। ਹਾਂ ਹਾਂਜੀ, ਤੇ ਇਹ ਕਿਹੜਾ ਸਸਤਾ ਸੌਦਾ ਯਾਰ ਆਨੰਦ ਸਾਹਿਬ? ਇਹ ਬਹੁਤ ਮਹਿੰਗਾ ਕੰਮ ਆ। ਹੁਣ 26-27 ਤਾਂ ਥਾਲੀ ਕਰੀ ਖੜੇ ਬੀਜ ਦੀ। ਹਾਂ, ਲਓ ਜੀ, ਮੈਂ 25000 ਘੱਟ ਦੱਸਿਆ ਸੀ। ਨਾ ਲਾਉਣ ਜੋਗਾ ਨਹੀਂ ਜੀ, 25 ਤੋਂ ਕਪਾਤਾ ਰੇਟ ਉੱਚੀ ਜਿਹੜਾ ਨੇ। ਅੱਛਾ, 24-24,500 ਦਾ ਤਾਂ ਉਹਨੇ ਕਰਤਾ, 13 ਕਰਤਾ। ਹਾਂ, ਇਹ ਵੀ ਬਹੁਤ ਮਹਿੰਗਾ ਬਲੈਕ ਕਰ ਰਿਹਾ, ਬਹੁਤ ਮਹਿੰਗਾ ਦੇ ਦਿੱਤਾ। ਹਾਂ ਹਾਂ, ਮਜਬੂਰੀ ਆ ਬਸ, ਜ਼ਿਮੀਦਾਰ ਵੀ ਹੁਣ ਕੀ ਹੈ। ਅੱਛਾ, ਅਗਰ ਜੇ ਹੁਣ ਮੱਕੀ ਦੇ ਆਪਾਂ 1 ਕਿੱਲੇ ਦਾ ਖਰਚਾ ਕੱਢੀਏ, ਹਾਂਜੀ, ਹੁਣ ਦੇਖੋ ਨਾ ਰੇਟ ਦੇ ਹਿਸਾਬ ਨਾਲ, ਤੇ ਆਹ ਹੁਣ ਲਾ ਤਾਂ ਅਸੀਂ ਸਾਰੇ ਹੀ ਰਹੇ ਹਾਂ। ਹਾਂਜੀ, ਇੱਧਰ ਤਾਂ ਥੋੜਾ ਖਰਚਾ ਨਹੀਂ ਹੁੰਦਾ। ਨਹੀਂ ਜੀ, ਖਰਚਾ ਬਹੁਤ ਖਰਚਾ ਹੈ। ਮੱਕੀ ਤੇ ਬਹੁਤ ਖਰਚਾ ਹੈਗਾ। ਹਾਂਜੀ। ਹੁਣ ਦੇਖੋ ਜੀ 25-26000 ਰੁਪਏ ਦਾ ਤਾਂ ਕਿੱਲੇ ਦਾ ਬੀਜ ਹੋ ਇਹ ਹੈਗਾ 13-14,000 ਦੀ DAP ਹੈਗੀ ਆ। 14 ਕਿਉਂ 15000 ਦੀ DAP ਦੀ ਆ। ਠੀਕ ਆ, ਹਾਂ, ਲੱਖ ਨੂੰ ਕ੍ਰਾਸ ਕਰਨਾ ਜੀ ਇਹਨੇ ਖਰਚੇ ਨੇ ਪਾਣੀ ਪਾਣੀ ਕੱਢ ਕੇ। ਮੈਂ ਕਹਿੰਦਾ ਨਾ ਪਾਣੀ ਕੱਢੇ 1.5 ਤੇ ਜਾ ਕੇ ਕ੍ਰਾਸ ਨੇ। ਗਰਮੀ ਦੀ ਜਿਹੜੀ ਮੱਕੀ ਖਰਚਾ ਜ਼ਿਆਦਾ ਪਾਣੀ ਦਾ ਵੀ ਲੈਂਦੀ। ਦੇਖੋ ਨਾ ਜੀ 25 ਤੋਂ 30000 ਰੁਪਈਆ ਹਾਂਜੀ, ਜ਼ਮੀਨ ਦੀ ਭਾਈ ਕਿੱਲੇ ਜ਼ਮੀਨ ਦੀ। ਦੀ ਭਾਈ ਲੱਗ ਹੁਣ ਮੈਂ ਜਾਂਦੀ। 2 ਰੂਟੇ ਮਰਾਏ ਆ। ਹਾਂਜੀ, ਹੈ ਲੱਗ ਤੁਸੀਂ ਜਾਂਦਾ ਵੀ ਉਹੀ ਇੰਨਾ ਕੁਝ ਕੀਤਾ। ਫਿਰ ਜਨਾਬ ਜੀ ਜ਼ਮੀਨ ਦੀ ਪੂਰੀ ਤਿਆਰੀ, 3-4 ਸੀਆਂ ਲਾ, ਖਾਲੀਆਂ ਕੱਢ, ਕਾਫੀ ਬਹੁਤ ਲੰਮਾ ਚੌੜਾ 20000 ਖਰਚਾ ਹੈਗਾ। ਹੈਗਾ ਕਿੱਲੇ ਦਾ ਖਰਚਾ ਨਾ ਵਾਈ ਦਾ। 20000 ਹੈ। ਹੁਣ 20000 ਕਿੱਲੇ ਦਾ ਜੀ ਖਰਚਾ ਹੈਗਾ ਬੁਆਈ ਦਾ। ਹਾਂਜੀ, ਉਸ ਤੋਂ ਬਾਅਦ ਇੱਕ DAP ਤੋਂ ਵੱਧ ਹੀ ਪੈਂਦੀ ਆ। ਵੱਧ ਪੈ ਜਾਂਦੀ ਆ। 2 DAP, ਦੋ ਬਈ ਬੰਦੇ ਪਾਉਂਦੇ ਆ। ਯੂਰੀਆ ਪੈਣਾ, ਪੋਟਾਸ਼ ਪੈਣੀ, 4 ਯੂਰੀਆ 20, ਸਲਫਰ ਪੈਣਾ ਇਹਨੂੰ। ਹਾਂਜੀ 4 20000 ਦੀਆਂ ਯੂਰੀਆ 20 ਤੇ 20 40
ਹਾਂ, ਤੇ 30000 ਰੁਪਏ ਦੀ ਡੀਏਪੀ, ਪੋਟਾਸ਼ ਵੀ ਪੈਣੀ ਆ 70 ਫਿਰ ਪੋਟਾਸ਼ 10000 ਹੁਣ ਰੁਪਏ। ਜਿਸ ਤਰ੍ਹਾਂ 2 ਡੀਏਪੀ ਪਾਉਂਦੇ ਫਿਰ 30000 ਦੀ ਤਾਂ ਡੀਏਪੀ ਆ 2 ਕਲੀ ਹਾਂਜੀ ਉਹੀ ਮੈਂ ਕਹਿ ਰਿਹਾ, ਫਿਰ 25-30 ਰੁਪਏ ਦੇ ਪਾਣੀ ਇਹਨੂੰ ਲੱਗ ਜਾਂਦੇ ਲੱਗ ਜਾਂਦੇ। ਗਰਮੀ ਕਿੱਲੇ ਪਾਣੀ ਨੂੰ। ਜ਼ਿਆਦਾ ਲੱਗਦਾ ਤੇ ਬਹੁਤ 4 ਤੋਂ 5 ਪਾਣੀ ਨਹੀਂ ਮਹੀਨੇ ਜ਼ਿਆਦਾ 7-8 ਪਾਣੀ 8-9 ਪਾਣੀ ਲੱਗ ਜਾਂਦੇ ਗਰਮੀ ਦੀ ਮੱਕੀ ਨੂੰ ਜੀ। ਮੱਕੀ ਮਹੀਨੇ ਨੂੰ। ਨਹੀਂ ਮਹੀਨੇ ਤਾਂ ਲੱਗ ਜਾਂਦੇ 4 ਨਹੀਂ ਬਸ ਮਹੀਨੇ ਸਾਰੇ ਦੀ ਤਾਂ ਮੈਂ ਬਹੁਤ ਮਹੀਨੇ ਦੀ ਜ਼ਿਆਦਾ ਗੱਲ ਪਾਣੀ- ਕਰ ਹਾਂ, ਰਿਹਾ ਮਹੀਨੇ ਲੱਗ ਵੀ ਉਹ ਜਾਂਦੇ 4 ਮਹੀਨੇ ਦੀ ਵਾਹੀ ਆ। ਹਾਂ ਗਰਮੀ ਇੱਕ 4-5 ਕਿਸਮ ਪਾਣੀ ਲੱਗ ਜਾਂਦੇ ਆ 6ਵੇਂ ਦਿਨ ਪਾਣੀ ਗਰਮੀ ਚ ਲਾਉਣਾ ਪੈਂਦਾ ਇਹਨੂੰ, ਹਾਂ ਫਿਰ ਜਾ ਕੇ ਖਬਰ ਹੁੰਦੀ ਆ। ਆਹ ਤੇ ਉਸ ਤੋਂ ਬਾਅਦ ਜ਼ਮੀਨ ਦਾ ਜੇ ਠੇਕਾ ਟੁੱਕਾ ਪਾ ਯਾਨੀ ਕਿ ਇਕੱਲਾ ਖਰਚਾ ਨਾ ਜੀ ਮੱਕੀ ਦੇ ਇੱਕ ਹਾਂਜੀ। ਕਿੱਲੇ ਦੇ ਉੱਤੇ 1.25 ਲੱਖ ਰੁਪਈਆ। 60-70 ਹਜ਼ਾਰ ਰੁਪਇਆ ਤਾਂ ਜੀ ਛਮਾਈ ਦਾ ਠੇਕਾ ਹੀ ਇਹਨੂੰ ਪੈਂਦਾ। ਹੁਣ 30-40 ਦਿਨ ਨੂੰ ਤਾਂ ਜ਼ਮੀਨ ਹਾਂਜੀ ਇਹ ਛਮਾਈ ਪਏ ਕਿਉਂਕਿ 120 ਤੋਂ 30 ਦਿਨ ਦੇ ਵਿੱਚ ਇਹ ਮੱਕੀ ਜਿਹੜੀ ਹੈ ਨਾ ਇਹ ਤਿਆਰ ਹੁੰਦੀ ਹੈ ਤੇ ਕਈਆਂ ਨੇ ਤਾਂ ਜਨਵਰੀ ਦੀ ਲਾਈ ਹੈ, ਉਹ ਵੀ ਤਿਆਰ ਹੋਣੀ ਉੱਥੇ ਜਾ ਕੇ ਜੂਨ 'ਚ ਹੀ ਤਿਆਰ ਹੈ। ਇਕੱਠੀਆਂ ਜੂਨ ਚ ਹੋਣੀਆਂ ਇਹ 6 ਮਹੀਨੇ ਦੀ ਵਾਹੀ ਆ ਜੀ। ਹਾਂਜੀ ਤੇ ਰਾਣਾ ਸਾਹਿਬ ਇਹਦੇ ਤੇ ਵੀ ਬੜਾ ਖਰਚਾ ਆ। ਬਾਕੀ ਖਰਚਾ। ਜਿਹੜਾ ਰੇਟ ਆ ਦਾਣੇਦਾਰ ਪਾਸ ਭਾਵੇਂ 2000 ਕੱਢ ਦੇਣ। 24 ਕਾ ਬਹੁਤ ਖਰਚਾ ਆਦਾ ਭਾਈ। ਲੇਬਰਾਂ ਦੇ ਖਰਚੇ ਹਲੇ ਪੈਣੇ ਇਹਨੂੰ। ਹੂੰ ਇਹ ਬੜਾ ਲੰਮਾ ਚੌੜਾ ਜਿਹਾ ਕੰਮ ਆ। ਇਹ ਦੋਹਰੀ ਲਾਣੀ ਆ ਹੈ। ਹਾਂ ਜੀ ਪਲਾਂਟਰ ਨਾਲ ਨਹੀਂ ਲਾਈ। ਪਲਾਂਟਰ ਨਾਲ ਬੀਜ ਬਰਾਬਰ ਨਹੀਂ ਘੇਰਦਾ ਯਾਰ, ਉਹ ਵਾਧਾ ਘਾਟਾ ਕਰ ਜਾਂਦਾ। ਹੂੰ ਬੀਜ ਬੜਾ ਮਹਿੰਗਾ, ਹੂੰ ਉਹ ਬੀਜ ਜ਼ਿਆਦਾ ਲਾ ਜਾਂਦਾ। ਹੂੰ ਠੀਕ ਆ, ਇੰਨਾ ਅੱਗੇ ਨਹੀਂ ਬੀਜ ਤਾਂ ਲੈ ਆਉਂਦਾ। ਇੱਕ ਥੈਲੀ ਲੈ ਕੇ ਕੋਈ ਕਨਾਲ ਉੱਤੇ ਲੱਗ ਜਾਂਦੀ ਆ ਜੇ ਉਹ। ਕਿਹੜੀ ਨੇ ਜੇ ਜਿਹੜੀ 63 21 63 17 ਨਾ, ਹਾਂ ਇਹ ਕਿੱਲਾ ਵੀ ਨਹੀਂ ਮਸਾਂ ਕਵਰ ਕਰਦੀ, ਬਹੁਤ ਔਖਾ ਕਰਦੀ। ਨਹੀਂ ਚੋਪਿਆਂ ਨਾਲ। ਚੋਪੇ ਨਾਲੇ ਮਸਾਂ ਕਵਰ ਕਰਦੀ ਹੈ। ਅੱਛਾ ਹਾਂਜੀ ਮਸਾਂ ਇਹ ਬੀਜ ਵੀ ਘਟਾਤਾ ਹੋਇਆ। ਬੀਜ ਦੇ ਮੋਟਾ ਦਾਣਾ ਆ, ਦਾਣੇ ਦੇ ਵਜ਼ਨ ਥੋੜਾ ਨਹੀਂ ਪੂਰਾ ਕਰਦਾ ਹੈਗਾ ਇਹਦੇ ਚ। ਹੂੰ ਲਓ ਜੀ ਮੈਂ ਪਹੁੰਚਿਆ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਸਪੈਸ਼ਲ। ਮੈਂ ਇਹਨਾਂ ਦਾ ਜਿਹੜਾ 100 ਦਿਨਾਂ ਵਾਲਾ ਚੈਲੰਜ ਆ ਨਾ, ਉਹਦੇ ਕਰਕੇ ਮੈਂ ਉੱਥੋਂ ਆਪਣੇ ਡੇਰੇ ਤੋਂ ਇੱਥੇ ਆਇਆ। ਹਾਲਾਂਕਿ ਉੱਥੇ ਮੈਨੂੰ ਕੰਮ ਵੀ ਬੜਾ ਸੀਗਾ। ਸ਼ਾਮ ਦੇ ਇਸ ਟਾਈਮ ਤਕਰੀਬਨ 3:15 ਦਾ ਟਾਈਮ ਹੋਣਾ ਤੇ ਬੈਠੇ ਆ ਜੀ ਅਸਲਮ ਖਾਨ ਵਕਾਰ। ਅਸਲਾਮ ਵਾਲੇਕੁਮ ਜੀ। ਰਾਣਾ ਸਾਹਿਬ ਕੀ ਹਾਲ ਚਾਲ ਹੈ? ਠੀਕ ਠਾਕ। ਹੋਰ ਸੁਣਾਓ ਤਬੀਅਤ ਸਿਹਤ? ਬੈਠੋ ਜੀ। ਹਾਂਜੀ ਹਾਂਜੀ ਸੁਣਾਓ ਕੀ ਹਾਲ ਚਾਲ ਹੈ ਜੀ? ਹਾਂ ਠੀਕ ਠਾਕ ਬਿਲਕੁਲ। ਅੱਜ ਤਾਂ ਮੁੰਡੇ ਬੜੇ ਬੈਠੇ ਆ ਹੈ। ਕੱਲ ਨੂੰ ਹਾਫਿਜ਼ ਦੇ ਭਾਈ ਦਾ ਵਲੀਮਾ ਆ ਨਾ। ਅੱਛਾ ਅੱਛਾ ਹਾਂ ਮੈਂ ਕਿਹਾ ਫਿਰ ਕੱਲ ਨੂੰ ਪਤਾ ਨਹੀਂ ਫਿਰ ਟਾਈਮ ਲੱਗੇ ਜਾਂ ਨਾ ਲੱਗੇ, ਅੱਜ ਮਸ਼ੀਨ ਭਰਾ ਲਈ। ਅੱਛਾ ਨਹੀਂ ਅੱਜ ਤਾਂ ਮੈਂ ਕਹਿ ਰਿਹਾ ਵੀ ਪੂਰਾ ਹੈ ਹਿਸਾਬ ਕਿਤਾਬ। ਅੱਛਾ ਜੀ ਹੋਰ ਜੀ ਰਾਣਾ ਸਾਹਿਬ ਹੁਣ ਫਿਰ ਮੈਂ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਹਾਂ ਮੈਂ ਸਪੈਸ਼ਲ ਉੱਥੋਂ ਜਨਾਬ ਜੀ ਆਇਆ। ਹਾਂ ਮੈਂ ਕਿਹਾ ਵੀ ਸਵੇਰ ਮੈਨੂੰ ਉਧਰ ਜਾਣਾ ਪੈ ਗਿਆ ਸੀਗਾ। ਉਹ ਆਣਾ ਸੀ ਖੇਲੀਆਂ ਕੱਢਣ ਵਾਲੇ ਟਰੈਕਟਰਾਂ ਨੇ, ਹਸੀਬ ਨੇ ਆਣਾ ਸੀ। ਮੈਂ ਕਿਹਾ ਚਲੋ ਫਿਰ ਕਿਉਂਕਿ ਇਹ ਸਾਡਾ ਇੱਕ ਚੈਲੰਜ ਹੈ ਹੁਣ, ਹਿੱਸਾ ਸਾਡੀ ਵੀਡੀਓ ਦਾ। ਅਸੀਂ ਭਾਵੇਂ ਮਾੜਾ ਜਿਹਾ ਵੀ ਕਰੀਏ ਦਿਖਾਣਾ ਤਾਂ ਜ਼ਰੂਰ ਹੈਗਾ। ਤੇ ਮੈਂ ਤੈਨੂੰ ਦਿਖਾਣਾ ਵਾਂ ਵੀ ਕੰਮ ਅਸੀਂ ਕਿਆ ਕਰ ਰਹੇ ਹਾਂ। ਮੈਂ ਤੈਨੂੰ ਗੱਲ ਕਰਦਾ ਵਾਂ ਕਿ ਜਿਹੜਾ ਮਾਹੌਲ ਹੁੰਦਾ ਨਾ, ਹਾਂ ਉਹ ਕਹਿੰਦੇ ਬਹੁਤ ਅਹਿਮ ਕਿਰਦਾਰ ਅਦਾ ਕਰਦਾ ਵਾ ਹੈ। ਤੇ ਵੀ ਬੰਦੇ ਦੇ ਬਿਹੇਵੀਅਰ ਰਵੱਈਆ ਮਾਹੌਲ ਤੋਂ ਹੁੰਦਾ। ਹੁਣ 2 ਚੀਜ਼ਾਂ ਹੁੰਦੀਆਂ ਵਾ। ਇੱਕ ਤਾਂ ਇਹ ਹੁੰਦਾ ਕਿ ਤੁਸੀਂ ਮਾਹੌਲ ਦੇ ਤਾਬੇ ਹੋ ਜਾਓ, ਜਿਸ ਤਰ੍ਹਾਂ ਦਾ ਮਾਹੌਲ ਹੈ ਉਹਨੂੰ ਕਬੂਲ ਕਰ ਲਓ। ਦੂਸਰਾ ਇਹ ਹੁੰਦਾ ਕਿ ਮਾਹੌਲ ਤੁਸੀਂ ਆਪਣੀ ਮਰਜ਼ੀ ਦਾ ਕ੍ਰੀਏਟ ਕਰੋ। ਅੱਛਾ ਹੈ ਹੁਣ ਇੱਕ ਮਾਹੌਲ ਤਾਂ ਸਾਨੂੰ ਇਹ ਯਾਨੀ ਕਿ ਨਾ ਜਿਹੜਾ ਵਾ ਨਾ ਇਹ ਮਿਲਿਆ ਹੈ ਹੈ ਵੀ ਇਹ ਮਾਹੌਲ ਮਿਲਿਆ ਸੀ ਵੀ ਇੱਥੇ 4.5 ਕਿੱਲਿਆਂ 'ਚ ਦਰਖਤ ਕੋਈ ਨਹੀਂ ਹੈ ਹੈ ਤੇ ਸੜਕ ਦਾ ਸ਼ੋਰ ਆ ਹੈ ਤੇ ਕੰਧਾਂ ਜਿਹੜੀਆਂ ਸਾਡੀਆਂ ਸੀ ਉਹ ਢਹਿਣੀਆਂ ਸ਼ੁਰੂ ਹੋ ਗਈਆਂ ਹੈ। ਹੁਣ ਇੱਕ ਤਾਂ ਹੁਣ ਦੂਸਰਾ ਇਹ ਹੈ ਕਿ ਹੁਣ ਅਸੀਂ ਮਾਹੌਲ ਨਾ ਆਪਣੀ ਮਰਜ਼ੀ ਦਾ ਜਿਹੜਾ ਨਾ ਜਨਰੇਟ ਕਰਨਾ ਚਾਹੁੰਦੇ ਹਾਂ। ਤੇ ਉਹਦੇ ਲਈ ਇਹ 100 ਦਿਨਾਂ ਦਾ ਜਿਹੜਾ ਨਾ ਚੈਲੰਜ ਹੈ ਤੇ ਥੋੜਾ ਕਰਕੇ ਨਾ ਅਸੀਂ ਇਹ ਇਨਸ਼ਾਅੱਲਾ ਤਾਲਾ ਇਹਨੂੰ ਆਪਣੇ 100 ਦਿਨਾਂ ਤੋਂ ਬਾਅਦ ਨਾ ਮਾਹੌਲ ਕਾਫੀ ਹੱਦ ਤੱਕ ਜਿਹੜਾ ਨਾ ਚੇਂਜ ਹੋ ਜਾਏਗਾ। ਨਹੀਂ ਜੀ ਨਹੀਂ ਹਾਂ ਸਾਡੇ ਦੇਖਣ ਵਾਲੇ ਜਿੰਨੇ ਵੀ ਸਾਡੇ ਵੀਰ ਆ ਉਹਨਾਂ ਦੀ ਦੁਆਵਾਂ ਵੀ ਤੁਹਾਡੇ ਨਾਲ ਆ ਬਿਲਕੁਲ। ਤੇ ਮੇਰੀਆਂ ਦੁਆਵਾਂ ਵੀ ਤੁਹਾਡੇ ਨਾਲ ਆ। ਮੈਂ ਤਾਂ ਇਹ ਕਹਿੰਦਾ ਵੀ ਆਪਾਂ ਇੱਥੇ ਕੁਛ ਨਾ ਕੁਛ ਸਿੱਧਾ ਕਰਕੇ ਮੈਂ ਤਾਂ ਅੱਗੋਂ ਸੋਚਿਆ ਵੀ ਉਧਰਲੇ ਡੇਰੇ 'ਚ ਵੀ ਫਿਕਰ ਨਾ ਜਾਵਾਂ। ਨਹੀਂ ਉੱਥੇ ਵੀ ਆਪਾਂ ਉੱਥੇ ਦਾ ਵੀ 100 ਅਲੱਗ ਤੋਂ ਜਿਹੜਾ ਵਾ ਨਾ ਕਰਾਂਗੇ। ਹਾਂ ਇਨਸ਼ਾਅੱਲਾ ਤਾਲਾ ਉੱਥੇ ਵੀ ਜਿਹੜਾ ਵਾ ਨਾ ਆਓ ਫਿਰ ਦੇਖੀਏ ਫਿਰ। ਹਾਂ ਤੇ ਆਜੋ ਇਹ ਜੀ ਸਮੀਉੱਲਾ ਇੱਧਰ ਗੰਨੇ ਸਿੱਟ ਰਿਹਾ। ਹੋਰ ਵੀ ਸਮੀਉੱਲਾ अस्सलाम वालेकुम। वालेकुम सलाम जी। ਕੀ ਹਾਲ ਚਾਲ ਹੈ? ठीक जी। तबीयत सेहत कैसी है? फिटफाट अल्हम्दुलिल्लाह। फिटफाट गन्ने ਅੱਜ ਇੱਧਰ ਚੱਲ ਰਿਹਾ ਕੰਮ। जी जी राणा साहब ने कहा सी भी आप पहली वेली हुई सी जी। ਹਾਂ उन्होंने कहा भी वल लो कमाद नु जी हाँ। ते गुड़ बनाना जी। ਹਾਂ
ਇੱਥੇ ਫਿਰ ਇਹਦਾ ਪਲੂਟ ਬਣਾਉਂਦੇ ਜੀ, ਕੋਈ ਸਬਜ਼ੀ ਵਗੈਰਾ ਕੋਈ ਜੋ ਰਾਣੇ ਸਾਹਿਬ ਦਾ ਇਰਾਦਾ ਆ ਜੇ ਫਿਰ ਉਹ ਚੀਜ਼ ਲਾਉਣ ਦਾ ਫਿਰ ਪ੍ਰੋਗਰਾਮ ਬਣਾਉਂਦੇ ਜੀ। ਹਾਂ ਠੀਕ ਹੋ ਗਿਆ, ਬਹੁਤ ਮਿਹਰਬਾਨੀ। ਕਿਉਂਕਿ ਸਭ ਤੋਂ ਪਹਿਲੇ ਤਾਂ ਇਹ ਹੈ ਨਾ ਕਿ ਅਸੀਂ ਜਗ੍ਹਾ ਜਿਹੜੀ ਹੈ ਨਾ ਵਿਹਲੀ ਕਰੀਏ। ਹਾਂਜੀ ਹੈਂ ਹਾਂ ਤੇ ਕੰਮ ਜਿਹੜਾ ਵਾ ਨਾ ਹਾਂ ਅੱਗੇ ਚੱਲੇਗਾ। ਹੈਂ ਹਾਂਜੀ ਤੇ ਆ ਅਸੀਂ ਨਾ ਅੱਗੇ ਥੋੜਾ ਜਿਹਾ ਪਹਿਲਾ ਇਨੀਸ਼ੀਏਟਿਵ ਯਾਨੀ ਕਿ ਨਾ ਜਿਹੜਾ ਵਰਮੀ ਕੰਪੋਸਟ ਵਾਲੇ ਸਿਲਸਿਲੇ 'ਚ ਹਾਂ ਹਾਂ ਲਿਆ। ਪਹਿਲੋਂ ਅਸੀਂ ਬਸ ਥੋੜਾ ਜਿਹਾ ਬਹੁਤ ਛੋਟਾ ਜਿਹਾ ਯਾਨੀ ਕਿ ਨਾ ਇਹ ਬੈੱਡ ਪਹਿਲੇ ਉਹ ਨਜ਼ਰ ਆ ਰਿਹਾ, ਹੁਣ ਉਹਦੇ 'ਚ ਯਾਨੀ ਕਿ 5000 ਵੀ ਨਹੀਂ। ਅੱਛਾ ਇਹ ਉਹ 5 ਫੁੱਟ ਦਾ ਸੀ, ਹਾਂ। ਇਹ ਅਸੀਂ ਹੁਣ ਨਾ 20 ਫੁੱਟ ਦਾ ਜਿਹੜਾ ਵਾ ਨਾ ਇਹ ਬਣਾਇਆ ਵਾ। ਇਹ 20 ਫੁੱਟ ਹਾਂ ਇਹ ਇੱਥੋਂ ਲੈ ਕੇ ਉੱਥੇ ਤੱਕ 20 ਫੁੱਟ। ਦੇਖ ਲੈਣਾ ਮੈਂ ਮੇਣ ਦਿਨਾ ਕਰੇ 1 2 3 ਆ 20 ਫੁੱਟ ਹੈਗਾ ਜੀ। ਹਾਂ 20 ਫੁੱਟ ਹੈ ਨਾ। ਹਾਂ ਤੇ ਇੱਥੇ ਜਿਹੜਾ ਨਾ ਇਹ ਜਿਹੜਾ ਇਹਦਾ ਹੀ ਹੁੰਦਾ ਕਿ ਦਰਮਿਆਨ 'ਚ ਡਲਵਾਨ ਜਿਹੜੀ ਥੋੜੀ ਉੱਚੀ ਹੋਵੇ। ਇਹ ਥੋੜੀ ਜੀ ਤੁਸੀਂ ਨਾ ਜ਼ਿਆਦਾ ਕਰਤੀ। ਨਹੀਂ ਇਹਨੂੰ ਹਲੇ ਕਰਨਾ ਹੈ, ਥੋੜੀ ਮਿੱਟੀ ਨਾ ਗਿੱਲੀ ਸੀ। ਹਾਂ। ਇਹ 2-3 ਦਿਨ ਨਾ ਇਹਨੂੰ ਹਲੇ ਕੋਈ ਗੋਬਰ ਨੂੰ ਵੀ ਜਿਹੜਾ ਵਾ ਨਾ ਹਾਂ। ਉਹ ਟਰੀਟ ਕਰਨਾ ਵਾ। ਹਾਂ। ਇਸ ਨੂੰ ਉਸ ਹਿਸਾਬ ਵਿੱਚ ਕਰਕੇ ਹਾਂ। ਫਿਰ ਇੱਥੇ ਛਾਪਰ ਵਿਛਾਵਾਂਗੇ, ਫਿਰ ਉੱਥੋਂ ਜਿਹੜਾ ਗੰਡੋਏ ਜਿਹੜੇ ਆ ਆ ਛਾਪਰ ਵਿਛਾ ਕੇ ਫਿਰ ਇਹਦੇ ਤੇ ਹਾਂ। ਇੱਟਾਂ ਤੇ ਲਾਇਓ ਫਿਰ ਇਹਦੇ- ਇੱਥੇ ਸਾਈਡਾਂ ਹਾਂ, ਤੇ। ਸਾਈਡ ਤੇ ਇੱਟਾਂ ਲੱਗਣਗੀਆਂ ਹੂੰ। ਤੇ ਇਹਨੂੰ ਇਨਸ਼ਾਅੱਲਾ ਤਾਲਾ ਇਹਨੂੰ ਇਸ ਕੰਮ ਨੂੰ ਨਾ ਅਸੀਂ ਹੂੰ ਇਹ ਕਾਫੀ ਵਧਾਵਾਂਗੇ। ਹੈਂ? ਅੱਛਾ ਹਾਂ ਇਹ ਕਿਉਂਕਿ ਮੇਨ ਚੀਜ਼ ਜਿਹੜੀ ਹੈ ਨਾ ਹੂੰ ਜਿਹੜੇ ਜ਼ਿਮੀਂਦਾਰ ਦੇ ਨਾ ਕਾਫੀ ਸਾਰੇ ਮੈਥਡ ਆ। ਹੂੰ ਇੱਕ ਤਾਂ ਜਿਹੜਾ ਜ਼ਿਆਦਾਤਰ ਜਿਹੜਾ ਸਾਡਾ ਚੱਲ ਰਿਹਾ ਨਾ ਇਹ ਆ ਕਿ ਤੁਸੀਂ ਖਾਦਾਂ ਪਾਓ ਹੂੰ ਹੈ। ਇੱਕ ਹੈ ਆ ਕਿ ਤੁਸੀਂ ਉਹਨੂੰ ਨਾ ਕੰਪੋਸਟ ਪਾਓ ਹੂੰ ਰੇਜ਼ ਬੈੱਡ ਵਾਲੇ 'ਚ ਹਾਂਜੀ। ਵਰਮੀ ਕੰਪੋਸਟ ਪਾਓ। ਹੂੰ ਇੱਕ ਹੈਗਾ ਵਾ ਕੁਦਰਤੀ ਤਰੀਕਾ, ਉਹਦੇ 'ਚ ਕਹਿੰਦੇ ਕਿ ਤੁਸੀਂ ਜਿਹੜੀ ਸੋਇਲ ਆ ਨਾ ਜ਼ਮੀਨ ਹੂੰ ਇਹਦਾ ਇਲਾਜ ਕਰੋ ਹੈ, ਇਹਨੂੰ ਬਿਹਤਰ ਬਣਾਓ ਹੂੰ ਹੈ। ਉਹ ਜਦੋਂ ਇੱਕ ਵਕਤ ਆਂਦਾ ਵਾ ਨਾ ਉਹ ਫਿਰ ਸਭ ਕੁਝ ਆਪੇ ਹੀ ਯਾਨੀ ਕਿ ਜ਼ਮੀਨ 'ਚ ਸਭ ਕੁਝ ਹੈ ਆ। ਪਿਕਨਿਕ ਜਿਹਨੂੰ ਕਹਿੰਦੇ ਹੈ ਪਿਕਨਿਕ ਵਾਲਾ। ਹਾਂ ਤਕਰੀਬਨ ਤੂੰ ਕਹਿ ਸਕਣਾ ਵਾ ਪਿਕਨਿਕ, ਲੇਕਿਨ ਉਹ ਪਿਕਨਿਕ ਤੋਂ ਵੀ ਉਹ ਜੰਗਲ ਵਾਲਾ ਅਸੂਲ ਆ। ਪਿਕਨਿਕ ਵਾਲਾ ਹੋਰ ਹੈ ਆ, ਪਿਕਨਿਕ ਵਾਲਾ ਹੈ ਵੀ ਉਹ ਬੈਡਾਂ ਤੇ ਤੁਸੀਂ ਕਰਦੇ ਹਾਂਜੀ, ਆ। ਹਾਂਜੀ। ਇਹ ਉਹ ਜੰਗਲ ਵਾਲਾ ਕੁਦਰਤੀ ਜਿਹੜਾ ਵਾ ਨਾ ਹਾਂ। ਵੀ ਜੰਗਲ 'ਚ ਜਿਸ ਤਰ੍ਹਾਂ ਕੋਈ ਚੀਜ਼ਾਂ ਆਪਣੇ ਆਪ ਉੱਗਦੀਆਂ ਨਾ ਹਾਂ। ਉਹ ਤੁਸੀਂ ਮਾਹੌਲ ਉਹਨੂੰ ਦੇਣਾ ਵਾ ਉਸ ਹਿਸਾਬ ਦਾ। ਤੇ ਇੱਕ ਹੋਰ ਹੈ ਆ ਤਰੀਕਾ ਕਰਕੇ ਉਹਦੇ 'ਚ ਨਾ ਲੱਕੜੀਆਂ ਜਿਹੜੀਆਂ ਹੁੰਦੀਆਂ ਵਾ ਉਹ ਨੀਚੇ ਤੁਸੀਂ ਲਾ ਦਿੰਦੇ ਆ, ਉੱਪਰ ਮਿੱਟੀ ਪਾ ਕੇ ਉਹਨੂੰ ਫਿਰ ਪਾਣੀ ਪੂਣੀ ਨਹੀਂ ਦੇਣਾ ਪੈਂਦਾ ਹੈ, ਬਿਲਕੁਲ ਹੀ ਨਹੀਂ ਪਾਣੀ ਦੀ ਜ਼ਰੂਰਤ। ਉਹ ਵੀ ਯਾਨੀ ਕਿ ਸਾਰੇ ਮੈਥਡ ਜਿਹੜੇ ਆ ਨਾ ਥੋੜੇ ਥੋੜੇ ਕਰਕੇ ਵੀ ਲੱਕੜੀਆਂ ਥੱਲੇ ਲਾ ਕੇ। ਹਾਂ ਲੱਕੜੀਆਂ ਦੀ ਨਾ ਯਾਨੀ ਕਿ ਜਿਹੜਾ ਵਾ ਫਿਰ ਐਡੀਆਂ ਮੋਟੀਆਂ ਲੱਕੜਾਂ ਨਾ ਲਾ ਕੇ ਨੀਚੇ ਯਾਨੀ ਕਿ ਪੂਰਾ ਬੈੱਡ ਬਣਾ ਕੇ ਨਾ ਲੱਕੜਾਂ ਦਾ ਹਾਂ ਉਹਦੇ ਉੱਪਰ ਮਿੱਟੀ ਵਿਛਾ ਦਿੰਦੇ ਆ ਹਾਂ ਫਿਰ ਤਾਂ ਕਿ ਉਹਨੂੰ ਫਿਰ ਕਿਉਂਕਿ ਉਹ ਉਹਨਾਂ ਦੀ ਨਮੀ ਯਾਨੀ ਕਿ ਜਿਹੜਾ ਵਾ ਨਾ ਉਹ ਕਰਦਾ ਵਾ। ਸਾਡੇ ਕੋਲ ਹਲੇ ਨਹੀਂ ਕੁਛ ਅਸੀਂ ਕੱਢੀਆਂ ਵਾ ਮੁੱਢੀਆਂ ਜੀਆਂ, ਉਹਨਾਂ ਦੇ ਐਕਸਪੈਰੀਮੈਂਟ ਜਿਹੜਾ ਵਾ ਨਾ ਯਾਨੀ ਕਿ ਫੱਟੇ ਬਣਾਉਂਗੇ ਉਹਦੇ। ਨਹੀਂ ਫੱਟੇ ਨਹੀਂ, ਹਾਂ। ਉਹ ਬਸ ਉਸ ਤਰ੍ਹਾਂ ਹੀ ਉਹ ਪੂਰ ਦੇਣੀਆਂ ਇੱਕ ਕਿਸਮ ਦੀਆਂ। ਅੱਛਾ ਹਾਂ ਉਹ ਰੱਖ ਕੇ ਉੱਪਰ ਮਿੱਟੀ ਪਾ ਕੇ ਉਹਦੇ 'ਚ ਬੀਜ ਦੇਖਦੇ ਆ ਨਾ ਹੁਣ ਕਿਸ ਹੱਦ ਤੱਕ ਯਾਨੀ ਕਿ ਜਿਹੜਾ ਵਾ ਨਾ ਲਓ ਜੀ, ਕਾਮਯਾਬੀ ਹੁੰਦੀ ਹੈ। ਇੱਕ ਹੋਰ ਰਾਣਾ ਸਾਹਿਬ ਨੇ ਨਵਾਂ ਤਰੀਕਾ ਕੱਢਤਾ ਵੀ ਲੱਕੜਾਂ ਥੱਲੇ ਰੱਖ ਕੇ ਵਿਛਾਣੀਆਂ ਲੱਕੜਾਂ ਹਾਂ ਲੱਕੜਾਂ ਇਹਦੇ ਵੱਡੀਆਂ ਯਾਨੀ ਕਿ ਗੇਲੀਆਂ ਜਿਹੜੀਆਂ ਹੁੰਦੀਆਂ ਗਿੱਲੀਆਂ ਲੱਕੜਾਂ ਥੱਲੇ ਵਿਛਾ ਕੇ ਉੱਤੇ ਮਿੱਟੀ ਪਾ ਕੇ ਉੱਤੇ ਕੋਈ ਸ਼ੈ ਕਰਨਗੇ। ਹਾਂ ਚਲੋ ਜੀ ਉਹ ਵੀ ਇਹ ਹੁਣ ਜੀ ਇਹ ਬਣਨ ਲੱਗਿਆ ਜਿਹੜਾ ਬੈੱਡ ਬਣਾਇਆ ਨਾ ਰਾਣਾ ਸਾਹਿਬ ਨੇ, ਇਹ ਹੈਗਾ ਆ ਗੰਡੋਇਆ ਦੀ ਖਾਦ ਤਿਆਰ ਕਰਨਗੇ। ਇਹਨਾਂ ਕੋਲ ਹੈਗੇ ਆ ਥੋੜੇ ਜਿਹੇ, ਕਿੰਨੇ ਕੁ ਗੰਡੋਏ ਆ ਜੀ ਤੁਹਾਡੇ ਕੋਲ? ਇਹ ਸਾਡੇ ਕੋਲ ਹੁਣੇ ਉਹ ਕੋਈ 4-5 ਕਿਲੋ 4-5 ਫੁੱਟ ਜੋਗੀ ਆ, ਕਿਉਂਕਿ ਇੱਕ ਫੁੱਟ 'ਚ ਨਾ ਕਿਲੋ ਪੈਂਦੇ ਆ। ਚਲੋ ਇੱਥੇ ਤੱਕ ਕਰ ਲਿਓ। ਹਾਂ ਨਹੀਂ 5 ਫੁੱਟ, ਨਹੀਂ ਹੁਣ ਤਾਂ ਵੱਧ ਗਏ ਉਹ, ਅੱਛਾ ਹੁਣ ਤਾਂ ਮਲਟੀਪਲਾਈ ਹੋ ਗਏ, ਹੁਣ ਉਹ ਪੈ ਜਾਣੇ 15-20 ਫੁੱਟ ਤੇ। ਅੱਛਾ ਹਾਂ ਹੁਣ ਉਹ ਕਾਫੀ ਵੱਧ ਗਏ ਆ, ਹੁਣ ਤਾਂ ਬਹੁਤ ਜਿਹੜੇ ਆ ਨਾ ਹਾਂ ਉਹਨਾਂ ਦੇ ਢਿੱਗ ਕਿਸਮ ਦੇ ਨਾ ਹਾਂਜੀ। ਲੱਗੇ ਹੋਏ ਆ। ਆ ਮੁੰਡਾ ਮੈਨੂੰ ਕਹੀ ਜਾਂਦਾ ਜੀ ਵਕਾਰ, ਹਾਂ ਕਹਿੰਦਾ ਮੇਰੀ ਵੀਡੀਓ ਨਹੀਂ ਬਣਾ ਰਿਹਾ ਤੂੰ, ਮੇਰੀ ਵੀਡੀਓ ਨਹੀਂ ਬਣਾ ਰਿਹਾ, ਗੰਨੇ ਚੱਕੀ ਆ ਰਿਹਾ 4 ਹਾਂ ਹੈ ਵਕਾਰ ਤੇ ਗੰਨੇ ਚੱਕੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਹਾਂਜੀ ਸੁਣਾਓ ਕੀ ਹਾਲ ਚਾਲ ਆ? ਸ਼ੁਕਰ ਹੈ ਅੱਲਾ ਦਾ। ਹਾਂ ਸ਼ੁਕਰ ਅੱਲਾ ਦਾ, ਤੁਸੀਂ ਸੁਣਾਓ? ਠੀਕ ਠਾਕ ਆ? ਹਾਂਜੀ ਰਹਿਮਤ ਰਾਵ ਜੀ। ਕੀ ਬਣ ਰਿਹਾ, ਕੀ ਕਰਦਾ ਫਿਰ ਰਿਹਾ? ਅੱਜ ਕਮਾ ਛਿੱਲਿਆ ਜੀ, ਗੁੜ ਬਣਵਾਉਣਾ ਜੀ ਅਸੀਂ। ਅੱਛਾ ਹਾਂਜੀ ਅੱਛਾ ਤੂੰ ਭਾਈ ਮੇਰੀ ਵੀਡੀਓ 'ਚ ਰੋਜ਼ ਆਇਆ ਕਰ। ਠੀਕ ਹੋ ਗਿਆ ਜੀ। ਹਾਂ ਮੈਨੂੰ ਕੋਈ ਰੌਲਾ ਨਹੀਂ ਹੈਗਾ, ਅਸੀਂ ਤਾਂ ਬੰਦੇ ਲੱਭਦੇ ਫਿਰਦੇ ਵੀ ਇਹ ਜਿਹੜੇ। ਬਹੁਤ ਪੁਰਾਣਾ ਸਾਡਾ ਕੰਮ ਕਰਨੇ ਵਾਲਾ, ਇਹ ਵੀ ਜਿਹੜਾ ਨਾ ਕਈ ਕੰਮ ਜਾਣਦਾ ਵਾ, ਹਾਂ ਉਹ ਪਾਲਿਸ਼ ਕਰਦਾ ਰਿਹਾ। ਪਾਲਿਸ਼ ਵੀ ਕਰਦਾ, ਇਹ ਬੋਰਿੰਗ ਦਾ ਵੀ ਕੰਮ ਜਿਹੜਾ ਵਾ ਨਾ ਉਹ ਇਹਦਾ ਵਲਦ ਕਰਦਾ ਹੁੰਦਾ ਸੀ ਇਹ ਜੀ। ਵੀ ਹਾਂ ਇਹਨੂੰ ਜੀ ਮੈਂ ਪਾਲਿਸ਼ ਜਦੋਂ ਇਹ ਨਿੱਕਾ ਜਿਹਾ ਸੀਗਾ ਵਕਾਰ, ਹਾਂ ਇਹਦਾ ਇੱਕ ਭਰਾ ਆ ਵਿਕਾਸ, ਹਾਂ ਵਿਕਾਸ ਇਹ ਦੋਨਾਂ ਨੂੰ ਮੈਂ ਪਾਲਿਸ਼ ਦੇ ਉੱਤੇ ਇਹ ਉੱਥੇ ਮੇਰੇ ਕੋਲ ਕੰਮ ਇਹ ਦੱਸ ਰਹੇ ਸੀ, ਕਹਿੰਦੇ ਖਾਲਸਾ ਸਾਹਿਬ ਦਾ ਫਰਨੀਚਰ ਦਾ ਸ਼ੋਰੂਮ ਸੀ, ਕਹਿੰਦੇ ਅਸੀਂ ਇਹਨਾਂ ਕੋਲ ਕੰਮ ਕਰਦੇ ਰਹੇ ਆ। ਹਾਂ ਇਹ ਤਾਂ ਨਿੱਕੜੂ ਜਿਹਾ ਸੀ ਜਦੋਂ ਮੇਰੇ ਕੋਲ ਕੰਮ ਕਰਦਾ ਸੀ। ਤੇ ਇਹ ਹੁਣ ਨਾ ਇਹ ਮਿਸਤਰੀਆਂ ਨਾਲ ਵੀ ਕੰਮ ਕਰਦਾ ਰਿਹਾ, ਕਹਿੰਦਾ ਮੈਂ ਹੁਣ ਕਾਂਡੀ ਵੀ ਚਲਾ ਲੈਣਾ। ਚਲੋ ਠੀਕ ਹੈਗਾ। ਚਲੋ ਫਿਰ ਤੈਨੂੰ ਉਸ ਕੰਮ ਤੇ ਵੀ ਲਾਵਾਂਗੇ। ਚਲੋ ਜੀ ਇਹ ਹੋ ਗਿਆ ਗੰਨੇ ਵਾਲਾ ਨਿਜ਼ਾਮ। ਤੇ ਅੱਜ ਜੀ ਬੈੱਡ ਬਣੇ ਆ ਇਹ, ਕੱਲ ਨੂੰ ਇਹਦੀ ਸ਼ਿਫਟਿੰਗ ਵਗੈਰਾ ਜੋ ਅੱਗੇ ਹੋਊਗਾ ਵੀ ਅਸੀਂ ਪੱਟ ਲੈਣੇ ਆ
ਆਹੋ ਇਹ ਤਾਂ ਹੁਣ ਹਰ ਵੀਡੀਓ 'ਚ ਹੀ ਦੱਸੀ ਜਾ ਰਿਹਾ ਵੀ ਪੱਟ ਲੈਣੇ ਆ। ਅਸਲਾਮ ਵਾਲੇਕੁਮ। ਹਾਂਜੀ ਸੁਣਾਓ, ਚਾਹ ਬਣ ਗਈ? ਹਾਂਜੀ ਤਿਆਰ ਹੋ ਗਈ। ਹੋਰ ਬਸ ਭਾਈ, ਸ਼ੁਕਰ ਅੱਲਾ ਇਹ ਜੀ ਸਾਡੇ ਵੀਰ ਆ। ਹਾਂ ਹਾਂਜੀ ਆਵਾਸ ਵੀ ਜਿਹੜਾ ਨਾ ਆਲਰਾਊਂਡਰ ਆ। ਆਲਰਾਊਂਡਰ ਹਾਂਜੀ। ਇਹ ਵੀ ਯਾਨੀ ਕਿ ਨੀਆਂ ਪੱਟਣ ਤੋਂ ਲੈ ਕੇ ਹਾਂ ਤੇ ਖਾਣਾ ਬਣਾਉਣੇ ਤੱਕ। ਅੱਛਾ, ਚਾਹ ਤਿਆਰ ਕਰਕੇ ਲੈ ਆਏ ਜੀ ਸਾਡੇ ਵਾਸਤੇ ਤੇ ਚਾਹ ਪੀਨੇ ਆ ਜੀ। ਤੇ ਰਾਣਾ ਸਾਹਿਬ ਵਾ ਵਧੀਆ ਹੋ ਗਿਆ ਜੀ ਮੇਰੇ ਖਿਆਲ ਦੇ ਵਿੱਚ ਹਿਸਾਬ ਕਿਤਾਬ ਹੈ ਵਧੀਆ ਜੀ, ਵਧੀਆ ਵਧੀਆ ਹੀ ਹੋਊਗਾ ਕੰਮ। ਇਹ ਕਿਤਾਬ ਹੁਣ ਫੜੀ ਅਸੀਂ ਜਦੀ। ਹਾਂ ਇਸ ਕਿਤਾਬ ਦਾ ਹਾਂ ਮੇਰਾ ਖਿਆਲ ਆ ਵੀ ਇਹ ਇਹਦੇ ਕੱਲੇ ਕੱਲੇ ਚੈਪਟਰ ਤੇ ਨਾ ਜਿਹੜਾ ਵਾ ਉਹ ਜਿਹੜਾ ਲਿਖਣ ਵਾਲਾ ਨਾ ਉਹ ਘਾਬਰ ਜੂਗਾ ਵੀ ਇਹ ਰਾਣਾ ਸਾਹਿਬ ਕੀ ਕਰ ਰਹੇ ਆ ਜੀ। ਠੀਕ ਆ ਜੀ, ਇਹ ਸੀਗੀ ਜੀ ਅੱਜ ਦੀ ਸਾਡੀ ਵੀਡੀਓ ਤੇ ਰਾਣਾ ਸਾਹਿਬ ਨੇ ਅਬਾਸ ਨੇ ਚਾਹ ਬਣਾਈ, ਅਸੀਂ ਉਹ ਚਾਹ ਪੀਂਦੇ ਆ ਜੀ ਬਹਿ ਕੇ ਤੇ ਇਹ ਤੁਹਾਡੇ ਤੱਕ ਪਹੁੰਚਾਤੀ ਹੈ ਜੀ ਜੋ ਸਾਡੀ ਅੱਜ ਦੀ ਮਸਰੂਫੀਅਤ ਸੀਗੀ। ਹਲੇ ਮੈਂ ਡੇਰੇ ਪਹੁੰਚਣਾ ਆਪਣੇ ਉੱਧਰ, ਹੋਰ ਵੀ ਕੰਮ ਸ਼ਾਮ ਨੂੰ ਹੈਗਾ। ਤੇ ਹੁਣ ਤੁਸੀਂ ਮੈਨੂੰ ਰਾਣਾ ਖਾਲਦ ਮਕਬੂਲ ਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਦਿਓ ਜੀ ਇਜਾਜ਼ਤ। ਤੇ ਆਖਰ ਦੇ ਉੱਤੇ ਉਹੀ ਨਾਰਾ ਆ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ। ਚਾਹ ਪੀਣੇ ਆ ਜਾਓ।